ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ। ਮੁੱਖ ਮੰਤਰੀ ਮਾਨ ਬੋਲੇ ਨੇ, ਕਹਿੰਦੇ 100 ਮੁਹੱਲਾ ਕਲੀਨਿਕ ਹੋਰ ਖੋਲਾਂਗੇ। ਪ੍ਰਵੀਨ ਜੀ, ਕੱਲ ਜਿਹੋ ਜਿਹੀ ਖਬਰ ਆਈ ਸੀ ਕਿ ਕੇਂਦਰ ਨੇ 650 ਕਰੋੜ ਇਸ ਲਈ ਰੋਕ ਲੈ ਕੇ ਤੁਹਾਡੇ ਕੋਲ ਜਿਹੜੇ ਮੁਹੱਲਾ ਕਲੀਨਿਕ ਨੇ ਉਹ ਸਾਡੇ ਇਸ ਵਿਧਾ ਦੇ ਵਿੱਚੋਂ ਨਹੀਂ ਆਉਂਦੇ, ਜਿਹੜੇ ਸਾਡੇ ਮੁੱਢਲੇ ਸਿਹਤ ਕੇਂਦਰ ਹੋਣੇ ਚਾਹੀਦੇ ਨੇ, ਪ੍ਰਾਇਮਰੀ ਹੈਲਥ ਸੈਂਟਰ ਹੋਣੇ ਚਾਹੀਦੇ ਨੇ, ਤਾਂ ਉਹਨਾਂ ਲਈ ਫੰਡ ਅਲਾਟ ਕਰ ਸਕਦੇ ਆ, ਇਹਨਾਂ ਲਈ ਨਹੀਂ। ਉਸ ਤੋਂ ਬਾਅਦ ਪੰਜਾਬ 'ਚ ਕੱਲ ਦਿਨ ਭਰੇ ਚਰਚਾ ਸੀ ਕਿ ਸਰਕਾਰ ਇਹਦਾ ਬਦਲ ਮਾਰਾ ਲੱਭ ਰਹੀ ਹੈ, ਔਰ ਲੱਭ ਵੀ ਰਹੀ ਹੈ ਪ੍ਰਵੀਨ। ਠੀਕ ਹੈ। ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ। ਮੁੱਖ ਮੰਤਰੀ ਸਾਹਿਬ ਦੀ ਕੱਲ ਵੈਸੇ ਪਹਿਲਾਂ ਹੀ ਤੈਅ ਸੀ ਬੈਠਕ ਸਿਹਤ ਵਿਭਾਗ ਨਾਲ, ਅਧਿਕਾਰੀਆਂ ਨਾਲ, ਪਰ ਉਹ ਇੱਕ ਦਿਨ ਪਹਿਲਾਂ ਆਈ ਇਹ ਰਿਪੋਰਟ ਕਿ 650 ਕਰੋੜ ਦੇਣ ਤੋਂ ਟੋਟਲੀ ਇਨਕਾਰ ਕਰਤਾ ਕੇਂਦਰ ਨੇ। ਉਹ ਤੋਂ ਬਾਅਦ ਉਹ ਬੈਠਕ ਹੋਰ ਅਹਿਮ ਹੋ ਜਾਂਦੀ ਹੈ, ਉਹਦੇ ਵਿੱਚੋਂ ਨੁਕਤੇ ਵੀ ਸ਼ਾਮਲ ਹੁੰਦੇ ਨੇ ਜੀ। ਪਰ ਉਹ ਨੁਕਤੇ ਅੰਦਰ ਛੂਏ ਤਾਂ ਗਏ, ਉਸ ਨੂੰ ਕਿਸੇ ਰੂਪ 'ਚ ਸਾਹਮਣੇ ਨਹੀਂ ਲਿਆਂਦਾ ਗਿਆ, ਉਸ ਨੂੰ ਮੀਡੀਆ ਦੀ ਖਬਰ 'ਚ ਨਹੀਂ ਲਿਆਂਦਾ ਗਿਆ, ਉਸ ਨੂੰ ਪ੍ਰੈਸ ਨੋਟ 'ਚ ਨਹੀਂ ਸ਼ਾਮਲ ਕੀਤਾ ਗਿਆ, ਉਸ ਨੂੰ ਲਿਖਤੀ ਪੁਆਇੰਟਾਂ 'ਚ ਸ਼ਾਮਲ ਨਹੀਂ ਕੀਤਾ ਗਿਆ। ਲਿਖਤੀ ਪੁਆਇੰਟਾਂ 'ਚ ਇਹੀ ਕੀਤਾ ਗਿਆ ਕਿ ਇਹ ਸੁਨੇਹਾ ਜਾਵੇ ਕਿ ਸਾਨੂੰ ਨਹੀਂ ਕੇਂਦਰ ਦੀ ਪਰਵਾਹ, ਸਾਨੂੰ ਨਹੀਂ ਕੇਂਦਰ ਦੇ ਪੈਸੇ ਦੀ ਪਰਵਾਹ ਹੈ, ਅਸੀਂ ਆਪਣੇ ਮੁਹੱਲਾ ਕਲੀਨਿਕ ਮਿਸ਼ਨ ਤੇ ਚੱਲਣਾ, ਅਸੀਂ ਹੋਰ ਖੋਲਣੇ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦਾਅਵਾ ਕੀਤਾ ਕਿ ਪੰਜਾਬ 'ਚ 664 ਮੁਹੱਲਾ ਕਲੀਨਿਕ ਕੰਮ ਕਰ ਰਹੇ ਨੇ ਜੀ, ਤੇ ਇਹਨਾਂ 664 ਮੁਹੱਲਾ ਕਲੀਨਿਕਾਂ ਦੇ ਵਿੱਚ 84 ਜ਼ਰੂਰੀ ਦਵਾਈਆਂ ਮਿਲਦੀਆਂ, 40 ਤੋਂ ਵੱਧ ਟੈਸਟ ਹੋ ਰਹੇ ਨੇ, ਤੇ ਸਾਰੇ ਮੁਹੱਲਾ ਕਲੀਨਿਕ ਪੂਰੇ ਕਾਮਯਾਬ ਨੇ। ਜਦੋਂ ਕਿ ਸੱਚਾਈ ਆ ਕਿ ਕੁਝ ਮੁਹੱਲਾ ਕਲੀਨਿਕ ਚੰਗਾ ਕੰਮ ਕਰ ਰਹੇ ਨੇ, ਕੁਝ ਮੁਹੱਲਾ ਕਲੀਨਿਕਾਂ ਦੀ ਰਿਪੋਰਟ ਚੰਗੀ ਆ, ਜ਼ਿਆਦਾਤਰ ਦੀ ਇਹ ਵੀ ਸਥਿਤੀ ਆ ਕਿ ਉੱਥੇ ਡਾਕਟਰਾਂ ਦਾ ਰਵੱਈਆ ਜਾਂ ਸਟਾਫ ਦਾ ਪੂਰਾ ਨਾ ਹੋਣਾ, ਜਾਂ ਉਹੀ ਕਹਿ ਦੇਣਾ ਕਿ 4 ਦਵਾਈਆਂ ਦੇ ਪੱਤੇ ਨੇ ਸਾਡੇ ਕੋਲ ਨਹੀਂ ਹੈਗੇ, ਹੈ ਨਾ, ਉੱਥੇ ਉਹ ਪੂਰਾ ਸਿਸਟਮ ਨਾ ਹੋਣਾ, ਇਹ ਵੀ ਇੱਕ ਖਬਰਾਂ ਆਉਂਦੀਆਂ ਨੇ। ਪਰ ਜਦੋਂ ਕੱਲ ਇਹ ਪਹਿਲੂ ਆਇਆ ਤਾਂ ਉਸ ਪਹਿਲੂ ਦੇ ਉੱਤੇ ਆਉਣ ਦੀ ਉਮੀਦ ਇਹ ਸੀ ਕਿ ਸਰਕਾਰ ਇਹ ਕਹੂ ਕਿ ਨਹੀਂ, ਅਸੀਂ ਕੇਂਦਰ ਦੇ 650 ਕਰੋੜ ਦੇ ਲਈ, ਤਾਂ ਕਿ ਸਾਡੀ ਸਿਹਤ ਵਾਲਾ ਪੱਖ, ਸਾਡਾ ਸਿਹਤ ਵਿਭਾਗ ਮਜ਼ਬੂਤ ਰਹੇ, ਉਹਦੇ ਲਈ ਅਸੀਂ ਆਪਣੇ ਸਿਹਤ ਕੇਂਦਰਾਂ ਨੂੰ ਜਾਂ ਜਿਹੜੇ ਹੈਲਥ ਕੇਂਦਰ ਹੈ ਉਹਨਾਂ ਨੂੰ ਦੁਬਾਰਾ ਮਜ਼ਬੂਤ ਕਰਾਂਗੇ, ਤਾਂ ਕਿ ਅਸੀਂ ਉਹ 650 ਕਰੋੜ ਵੀ ਰਿਲੀਜ਼ ਕਰਾ ਸਕੀਏ ਤੇ ਅਗਲੇ ਸਾਲ ਵਾਲਾ। ਪਰ ਇਹ ਸੁਨੇਹਾ ਦੇ ਕੇ ਕਿ ਹਾਂ ਅਸੀਂ 100 ਹੋਰ ਖੋਲਣ ਜਾ ਰਹੇ ਹਾਂ ਔਰ ਸਾਡੇ ਕਾਮਯਾਬ ਨੇ, ਇਹਦੇ ਨਾਲ ਇੱਕ ਹੋਰ ਪੈਰਾਸ਼ੂਟ ਜਿਹੜੀ ਯੋਜਨਾ, ਫਰਿਸ਼ਤੇ ਯੋਜਨਾ ਜਿਹਨੂੰ ਇਹ ਨਾਮ ਦੇ ਰਹੇ ਨੇ, ਉਹ ਸ਼ੁਰੂ ਕਰਨ ਜਿਹਦੀ ਆਪਾਂ ਪਹਿਲਾਂ ਵੀ ਇੱਕ ਵਾਰ ਚਰਚਾ ਕੀਤੀ ਸੀ ਕਿ ਜੇਕਰ ਕੋਈ ਸੜਕ ਹਾਦਸਾ ਹੁੰਦਾ ਹੈ, ਉਹ ਸੜਕ ਹਾਦਸੇ ਵਾਲੇ ਵਿਅਕਤੀ ਨੂੰ ਕੋਈ ਹਸਪਤਾਲ ਲੈ ਕੇ ਪਹੁੰਚਦਾ ਤਾਂ ਉਹਨੂੰ 2000 ਰੁਪਇਆ ਇਨਾਮ ਰਾਸ਼ੀ ਵਜੋਂ ਦੇਣ ਦੀ ਪਹਿਲ ਕਦਮੀ ਵਾਲੀ ਇਹ ਯੋਜਨਾ ਵੀ ਜਲਦੀ ਲਾਗੂ ਕਰਨ ਦੀ ਸਰਕਾਰ ਦੀ ਕੱਲ ਤਿਆਰੀ ਹੈ। ਕੱਲ ਇਹਦੇ ਵਿੱਚ ਵੀ ਚਰਚਾ ਹੋਈ ਹੈ, ਕੱਲ ਵਾਲੀ ਬੈਠਕ 'ਚ। ਪਰ ਅਹਿਮ ਪਹਿਲੂ ਇਹ ਹੈ ਕਿ ਇਹ ਸਾਰਾ ਕੁਛ ਜੋ ਨਜ਼ਰ ਆਇਆ ਬੈਠਕ ਤੋਂ ਬਾਅਦ ਕਿ ਬੇਪਰਵਾਹ ਆ ਅਸੀਂ ਉਹ 650 ਕਰੋੜ ਨੂੰ ਲੈ ਕੇ, ਪਰ ਅਸੀਂ 100 ਮੁਹੱਲਾ ਕਲੀਨਿਕ ਹੋਰ ਖੋਲ ਦੇਣੇ ਆ। ਪਰ ਉਹਲੇ ਦੇ ਵਿੱਚ ਅਧਿਕਾਰੀਆਂ ਨਾਲ, ਕੁਝ ਵੱਡੇ ਅਧਿਕਾਰੀਆਂ ਨਾਲ ਬੈਠਕ ਇਹ ਕੀਤੀ ਗਈ ਕਿ ਆਪਾਂ ਰਿਲੀਜ਼ ਕਿਵੇਂ ਕਰਾ ਸਕਦੇ ਹਾਂ ਪੈਸੇ ਫਿਰ ਜੀ। ਠੀਕ ਹੈ। ਫਿਰ ਇਹਦੇ ਲਈ ਤਰੀਕਾ ਕੀ ਹੈ? ਫਿਰ ਉਹ ਜਿਹੜੀ ਕੱਲ ਆਪਾਂ ਚਰਚਾ ਕਰ ਰਹੇ ਸੀ ਉਸ ਨੂੰ ਲੈ ਕੇ ਕੁਝ ਮਾਰਕ ਕੀਤਾ ਗਿਆ। ਕੁਝ ਅਧਿਕਾਰੀ ਕਾਗਜ਼ ਲੈ ਕੇ ਪਹੁੰਚੇ ਸੀ ਕਿ ਜਨਾਬ ਇੱਥੇ ਆਪਾਂ ਬਿਲਕੁਲ ਪਹਿਲੇ ਪਿਛਲੀਆਂ ਸਰਕਾਰਾਂ ਨੇ ਪ੍ਰਵੀਨ ਜੀ ਪੰਜਾਬ ਦੇ ਹੈਲਥ ਸੈਂਟਰਾਂ ਨੂੰ, ਮੁੱਢਲੇ ਸਿਹਤ ਕੇਂਦਰਾਂ ਨੂੰ, ਸਾਡੀਆਂ ਡਿਸਪੈਂਸਰੀਆਂ ਨੂੰ ਮਾਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਆ। ਖੰਡਰ ਬਣੇ ਨੇ ਉਹ, ਬਿਲਕੁਲ ਕੋਈ ਸ਼ੱਕ ਨਹੀਂ। ਮੁਸਕ ਆਉਂਦੀਆਂ ਉਹਨਾਂ 'ਚ ਮਤਲਬ ਸਲਾਬ ਦੀ ਉਹ, ਹੈ ਨਾ, ਮਰੀਜ਼ ਜਾਂਦਾ ਠੀਕ ਹੋਣ ਲਈ ਅੱਧਾ ਬਿਮਾਰ ਹੋ ਜਾਂਦਾ ਸੀ, ਜਾਂ ਡਾਕਟਰ ਨਹੀਂ ਪੂਰੇ ਦਿੱਤੇ ਜਾ ਸਕੇ, ਜਾਂ ਉੱਥੇ ਨਰਸਾਂ ਨਹੀਂ ਪੂਰੇ ਦਿੱਤੀ ਜਾ ਸਕੀਆਂ। ਬੇਸ਼ੱਕ ਹੁਣ ਇੱਥੇ ਦਾਵਾ ਆਉਂਦਾ ਕਿ 20 ਲੱਖ ਖਰਚਤਾ ਜੀ, 40 ਲੱਖ ਖਰਚਤਾ ਜੀ, ਪਰ ਥੋੜੀ ਜਿਹੀ ਦਿੱਖ ਜੀ ਸਾਫ਼ ਜੀ ਤਾਂ ਬਣੀ ਮੁਹੱਲਾ ਕਲੀਨਿਕਾਂ ਦੀ। ਇਹ ਵੱਖਰੀ ਗੱਲ ਆ ਕਿ ਉਹ ਦੁਕਾਨਦਾਰੀ ਕਹੀ ਜੀ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਨਾ ਕਿ ਜੋ ਸਥਾਪਤ ਹੈ ਤੁਸੀਂ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਨਾ ਕਰੋ ਸਿਰਫ ਇਸ ਲਈ ਕਿ ਅਸੀਂ ਆਪਣਾ ਪ੍ਰਚਾਰ ਕਰਨਾ। ਫੋਟੋ ਲਾ ਕੇ ਤਾਂ ਪੰਜਾਬ ਦੀ ਸਿਹਤ ਨਹੀਂ ਨਾ ਦੁਰਸਤ ਹੋਣੀ ਜੀ, ਉਹਦੇ ਲਈ ਕੰਮ ਵੀ ਕਰਨਾ ਪੈਣਾ ਨਾ। ਉਹਦੇ ਲਈ ਜੇਕਰ ਹੁਣ ਸਰਕਾਰ ਨੇ ਇਹ ਦੁਬਾਰਾ ਫਿਰ ਤਜਵੀਜ਼ ਕੱਢੀ ਕਿ ਲਿਆਓ ਭਾਈ ਕਾਗਜ਼ ਪੱਤਰ, ਕਿੱਥੇ ਕੁ ਬਿਲਡਿੰਗਾਂ ਪਈਆਂ ਨੇ, ਕਿੱਥੇ ਕੁ ਕਮਰਾ ਹੈਗਾ, ਜੇ ਆਪਾਂ ਉਹ ਬਿਲਡਿੰਗਾਂ ਵਰਤ ਲੀਆਂ ਜਾਂ ਕਿਸੇ ਹੋਰ ਕੰਮ ਲਈ ਵਰਤੀਆਂ ਗਈਆਂ ਜਾਂ ਖਾਲੀ ਪਈਆਂ ਨੇ ਤਾਂ ਉਹਨਾਂ ਨੂੰ ਕਿੰਨਾ ਕੁ ਠੀਕ ਠਾਕ, ਇਹ ਨਾ ਹੋਵੇ ਹੁਣ 20 ਲੱਖ ਖਰਚ ਹੋਣ ਲੱਗ ਜਾਵੇ। ਦੁਬਾਰਾ ਵੀ ਫਿਕਰ ਖੜਾ ਕਿ ਇੱਕ ਮੁਹੱਲਾ ਕਲੀਨਿਕ ਬਣਾਉਣ ਤੇ ਕਹਿੰਦੇ 20 ਲੱਖ ਖਰਚ ਕਰ ਬੈਠੇ ਜੀ, ਇਹ ਹੋ ਗਿਆ ਜੀ। ਉਹ ਕਾਗਜ਼ਾਂ 'ਚ ਖਰਚ ਹੋਇਆ ਜਾਂ ਹਕੀਕਤ 'ਚ ਹੋਇਆ, ਜੇ ਜਾਂਚ ਦਾ ਵਿਸ਼ਾ ਹੋਊਗਾ ਜਦੋਂ ਕੋਈ ਹੋਰ ਧਿਰ ਸਵਾਲ ਕਰਨ ਜੋਗੀ ਹੋਊਗੀ। ਸੋ ਇਸ ਲਈ ਕਹਿੰਦੇ ਜੀ ਉਹਨਾਂ ਨੂੰ ਦਰੁਸਤ ਕਰਾ ਕੇ ਉਹਨਾਂ ਨੂੰ ਦੁਬਾਰਾ ਹੈਲਥ ਸੈਂਟਰਾਂ ਦਾ ਰੂਪ ਦੇ ਕੇ ਫਿਰ ਕੇਂਦਰ ਕੋਲ ਇੱਕ ਤਜਵੀਜ਼ ਭੇਜਣ ਦੀ, ਫਾਈਲ ਦੁਬਾਰਾ ਭੇਜਣ ਦੀ ਕੋਸ਼ਿਸ਼ ਆ, ਤਾਂ ਕਿ ਪਿਛਲਾ ਵੀ ਮਿਲ ਜਾਵੇ ਤੇ ਅਗਲੇ ਸਾਲ ਵੀ ਮਿਲ ਸਕੇ। ਸੋ ਅੰਦਰ ਖਾਤੇ ਦੀ ਤਿਆਰੀ ਹੋ ਰਹੀ ਆ, ਪਰ ਬਾਹਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਬੇਪਰਵਾਹ ਹੋ ਗਏ। ਹਾਂ, ਕੇਂਦਰ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਕਿ ਪੰਜਾਬ ਨਾਲ ਜਾਣ ਕੇ ਧੱਕਾ ਕਰਦਾ, ਸਾਡਾ GST ਰੋਕ ਕੇ ਰੱਖਦਾ, ਸਮੇਂ ਸਿਰ ਨਹੀਂ ਦਿੰਦਾ, ਸਾਡਾ ਪੇਂਡੂ ਵਿਕਾਸ ਫੰਡ ਰੋਕ ਕੇ ਬੈਠਾ,
ਹੁਣ ਪੇਂਡੂ ਵਿਕਾਸ ਫੰਡ ਵਾਲੇ ਮਾਮਲੇ 'ਚ ਸੜਕਾਂ ਤੇ ਫੋਟੋਆਂ ਤਾਂ ਨਹੀਂ ਲੱਗੀਆਂ ਨਾ ਭਗਵੰਤ ਮਾਨ ਦੀਆਂ। ਉਹ ਤਾਂ ਤੁਸੀਂ ਜਾਣਬੁੱਝ ਕੇ ਰੋਕ ਰਹੇ ਹੋ ਨਾ, ਸਮਝ ਆਉਂਦੀ ਆ। ਸੋ ਇਹ 600 ਕਰੋੜ ਰੁਪਈਆ ਚਾਹੇ ਰੋਕਣ ਦਾ ਨੁਕਤਾ ਤੁਹਾਡਾ ਸਹੀ ਹੋਵੇ, ਪਰ ਉਹ ਹੈ ਬਦਲਾਖੋਰੀ ਵਾਲੀ ਭਾਵਨਾ ਨਾਲ ਕਿ ਇਸ ਲਈ ਨਹੀਂ ਦੇਣਾ। ਇਹ ਸਾਰੇ ਪਹਿਲੂ, ਕਿਉਂਕਿ ਹਾਂ ਬਾਦਲਾਂ ਦੇ ਸਮੇਂ ਵੀ ਇਹ ਪੰਗਾ ਪਿਆ ਸੀ ਜਦੋਂ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਐਂਬੂਲੈਂਸਾਂ ਦੇ ਉੱਤੇ, ਤਦ ਵੀ ਇਹ ਇਸੇ ਤਰ੍ਹਾਂ ਪੈਸੇ ਰੁਕਣ ਦਾ ਮਾਮਲਾ ਸਾਹਮਣੇ ਆਇਆ ਸੀ ਇੱਕ ਵਾਰ। ਸੋ ਇਸ ਲਈ ਇਹ ਮਾਮਲਾ ਤਾਂ ਉਸੇ ਕੜੀ ਦੇ ਵਿੱਚ ਹੈ, ਪਰ ਸਰਕਾਰ ਨੇ ਉਸ ਨੂੰ ਸਾਹਮਣੇ ਆ ਕੇ ਦਰੁਸਤ ਕਰਨ ਦੀ ਬਜਾਏ ਪੜਦੇ ਉਹਲੇ ਦਾ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਹਮਣੇ ਆਇਆ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਬੇਪਰਵਾਹ ਹਾਂ, ਪਰ ਅੰਦਰੋਂ ਪੂਰੀ ਪਰਵਾਹ ਕੀਤੀ ਜਾ ਰਹੀ ਹੈ। ਕਿਉਂਕਿ ਜੀ ਖਜ਼ਾਨੇ ਦੀ ਜੋ ਸਥਿਤੀ ਆ ਉਹ ਤੋਂ ਆਪਾਂ ਸਾਰੇ ਵਾਕਫ ਹਾਂ। ਕਰਜ਼ਾ ਜਿਸ ਕਦਰ ਲਿਆ ਜਾ ਰਿਹਾ ਆਪਾਂ ਉਸ ਤੋਂ ਵਾਕਫ ਹਾਂ ਕਿ 1 ਮਹੀਨੇ 'ਚ ਹੁਣ 5000 ਕਰੋੜ ਨੂੰ ਪਹੁੰਚਣ ਵਾਲੇ ਹੋ ਗਏ। 4550 ਕਰੋੜ ਦਾ ਕਰਜ਼ਾ ਅਸੀਂ ਨਵੰਬਰ ਮਹੀਨੇ 'ਚ 1 ਮਹੀਨੇ 'ਚ ਚੁੱਕਿਆ। ਇਸ ਲਈ ਪੰਜਾਬ ਦੀ ਸਥਿਤੀ ਕੀ ਹੈ ਇੱਥੋਂ ਸਮਝ ਆਉਂਦੀ। ਜੀ।